ਸਰਜੀਓ ਗੌਰ ਇੱਕ ਪਾਸੇ ਦਿੱਲੀ 'ਚ ਬਿਠਾਇਆ ਹੋਇਆ ਐਂਬੈਸਡਰ ਵੀ ਹੈ, ਐਨਵॉय ਵੀ ਹੈ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ। ਅਚਾਨਕ ਐਲਨ ਮਸਕ ਵਾਪਸ ਐਂਟਰੀ ਮਾਰਦਾ ਤੇ ਐਂਟਰੀ ਵੀ ਮਾਰ ਰਿਹਾ ਜਿਹੜੀ ਗੱਲਬਾਤ ਟਰੰਪ ਤੇ ਮੋਦੀ ਦੀ ਹੋ ਰਹੀ ਹੈ ਉਹਦੇ 'ਚ ਐਲਨ ਮਸਕ ਆ ਰਿਹਾ ਕਿ ਵੀ ਜੇ ਸਰਕਾਰੀ ਗੁਫ਼ਤਗੂ ਹੈ ਇੱਕ ਪ੍ਰਾਈਵੇਟ ਬੰਦਾ ਕੀ ਕੰਮ ਕਰ ਰਿਹਾ ਉਹਦੇ 'ਚ। ਵੈਸਟ ਇਹ ਜਿਹੜਾ ਡਿਸਕਸ ਕੀਤਾ ਹੈ ਵੈਸਟ ਏਸ਼ੀਆ ਕ੍ਰਾਈਸਿਸ ਹੈ ਜਾਂ ਸਮ ਬਿਜ਼ਨਸ ਏਜੰਡਾ ਐਂਡ ਆਸਕ ਵਾਈ ਦਾ ਮੋਦੀ ਗਵਰਨਮੈਂਟ ਡਿਡ ਨਾਟ ਡਿਸਕਲੋਜ਼ ਮਸਕ's presence on the call. Modi is simply following Trump's directions. He is more of a manager being controlled from behind the scene than a leader. ਇਹ ਵੀ ਪੋਸੀਬਲ ਹੈ ਕਿ ਵੀ ਜੇ ਐਲਨ ਮਸਕ ਦੀ ਵਾਪਸ ਐਂਟਰੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਸਰਜੀਓ ਗੌਰ ਦੀ ਜਿਹੜੀ ਪਰਫਾਰਮੈਂਸ ਹੈ ਹੋ ਸਕਦਾ ਹੈ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੋਵੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਟਾਈਮਜ਼ ਨੇ ਇੰਕਸ਼ਾਫ ਕੀਤਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਅਤੇ ਨਰਿੰਦਰ ਮੋਦੀ ਦੀ ਟੈਲੀਫੋਨ ਤੇ ਗੱਲਬਾਤ ਦੌਰਾਨ ਐਲਨ ਮਸਕ ਵੀ ਫੋਨ ਲਾਈਨ ਤੇ ਸੀ। ਸੋ ਵਿਰੋਧੀ ਧਿਰ ਕਾਂਗਰਸ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਦੋ ਮੁਲਕਾਂ ਦੇ ਮੁਖੀਆਂ ਦੀ ਗੱਲਬਾਤ ਦੌਰਾਨ ਐਲਨ ਮਸਕ ਵਿਚਕਾਰ ਕੀ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਬੇਸ਼ੱਕ ਵਿਦਿਨ ਭਾਰਤ ਦਾ ਮੁੱਖ ਧਾਰਾ ਮੀਡੀਆ ਵੀ ਇਹਨਾਂ ਖਬਰਾਂ ਨੂੰ ਗਾਇਬ ਕਰਦਾ ਹੈ। ਸੋਸ਼ਲ ਮੀਡੀਆ 'ਤੇ ਜੇ ਕੋਈ ਗੱਲ ਤੁਰਦੀ ਹੈ ਤਾਂ ਇਸ ਕਿਸਮ ਦਾ ਇੱਕ ਮਾਹੌਲ ਥ੍ਰੈਟਨਿੰਗ ਔਰ ਈਵਨ IT ਐਕਟ ਦੇ ਥੱਲੇ ਇੰਨੀਆਂ ਪਾਵਰਸ ਇਹਨਾਂ ਨੇ ਲੈ ਲਈਆਂ ਨੇ ਵੀ ਉਹਨਾਂ ਦੀ ਵੀ ਗ੍ਰਿਫਤਾਰੀ ਹਰਾਸਮੈਂਟ ਹੁੰਦੀ ਹੈ। ਅਜੇ ਬੀਤੇ ਵੀਕਐਂਡ ਦੇ ਉੱਤੇ ਇੱਕ ਬੀਬੀ ਕੁਸ਼ਵਾਹਾ ਜਿਹਨੇ ਮੋਦੀ ਦੀ ਜੀਵਨੀ ਵੀ ਲਿਖੀ ਹੋਈ ਹੈ ਉਸ ਨੇ ਜਿਹੜਾ ਮੋਦੀ ਦਾ ਜਿਹੜਾ ਸਾਰਾ ਉਸ ਦਾ ਬਦਨਾਮ ਜਿਹੜਾ ਉਸ ਦੀ ਸ਼ਖਸੀਅਤ ਹੈ ਟਰੂਲੀ ਜਿਸ ਕਿਸਮ ਦਾ ਬਦਕਾਰ ਰਾਦਰ ਆਦਮੀ ਹੈ ਉਸ ਦੇ ਉਹਨੇ ਜਿਹੜੇ ਨੇ ਉਹ ਪੂਰੇ ਪਰਦੇ ਖੋਲ੍ਹੇ। ਉਹਨੇ ਕੁਛ MP ਬੀਬੀਆਂ ਦਾ ਨਾਂ ਲਿਆ ਕਿ ਭਾਈ ਉਹਨਾਂ ਦਾ ਜਿਹੜੀ ਉਹ ਯਾਤਰਾ ਮੋਦੀ ਨਾਲ ਹਮਬਿਸਤਰੀ 'ਚੋਂ ਨਿਕਲਦੀ ਹੈ। ਫਿਰ ਮੋਦੀ ਨੇ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਕੀ ਕੀਤਾ, ਅਮਰੀਕਾ ਦੇ ਵਿੱਚ ਕੀ ਸੀ, ਹਰਦੀਪ ਪੁਰੀ ਵਾਲੇ ਕਨੈਕਸ਼ਨ ਜਾਂ ਦੂਜੇ ਦੇ ਨਾਲ ਜੋੜ ਕੇ ਔਰ ਉਹਨੇ ਇਹ ਕਿਹਾ ਵੀ ਮੈਂ ਤਾਂ ਇਸ ਲਈ ਬਚਦੀ ਰਹੀ ਹਾਂ ਇਹਦੇ ਤੋਂ। ਮੈਂ ਈਵਨ ਜਦੋਂ ਆਪਣੀ ਕਿਤਾਬ ਵੀ ਇਹਦੇ 'ਤੇ ਲਿਖੀ ਉਦੋਂ ਤੱਕ ਮੈਨੂੰ ਬਹੁਤਾ ਕੁਛ ਨਹੀਂ ਸੀ ਅਤੇ ਮੈਂ ਤਾਂ ਆਪ ਕਿਤਾਬ ਦੇਣ ਨਹੀਂ ਗਈ। ਮੈਂ ਉਹ ਅਮਿਤ ਉਹਨਾਂ ਦਾ ਮਾਲਵੀਆ ਕਿ ਕੌਣ ਸਪੋਕਸਮੈਨ ਹੈ ਉਹਦੇ ਰਾਹੀਂ ਦਿੱਤੀ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਉਹੀ ਗੱਲਾਂ ਨੇ ਜਿਹੜਾ RSS ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਫॉर ਏ ਲੌਂਗ ਟਾਈਮ ਕਹਿੰਦਾ ਰਿਹਾ ਹੈ, ਲੇਕਿਨ ਹੁਣ ਉਹਨੂੰ ਬਲ ਮਿਲਿਆ। ਲੇਕਿਨ ਅੱਜ ਮੈਂ ਕਿਸੇ ਪੋਪੂਲਰ ਹੋਰ ਉਹਨਾਂ ਦੀ ਕੈਂਕਰ ਹੈ ਬੀਬੀ ਉਹਦਾ ਦੇਖ ਰਿਹਾ ਸੀ ਕਿ ਹੁਣ ਪਿਛਲੇ 2 ਦਿਨਾਂ ਤੋਂ ਉਹ ਕੁਸ਼ਵਾਹਾ ਜਿਹਨੇ ਕਿੰਨੇ ਇੰਟਰਵਿਊ ਦਿੱਤੇ ਔਰ ਇਹ ਸਾਰਾ ਇੰਕਸ਼ਾਫ ਕੀਤੇ ਉਹ ਬਿਲਕੁਲ ਗਾਇਬ ਹੈ। ਉਸਨੇ ਆਪਣਾ ਬੰਦ ਅਕਾਊਂਟ ਕਰਕੇ ਅਤੇ ਉਹ ਜਿਹੜੀ ਹੈ ਪਾਸੇ ਹੋਈ ਹੈ ਵੀ ਉਹਦੇ ਨਾਲ ਕੀ ਵਾਪਰ ਰਿਹਾ, ਉਹ ਕਿੱਥੇ ਹੈ, ਕੀ ਹੈ। ਸੋ ਇਹ ਇਸ ਲਈ ਜ਼ਰੂਰੀ ਹੈ ਇਸ ਗੱਲ ਨੂੰ ਦੇਖਣਾ ਕਿ ਵੀ ਜਿਹੜੀਆਂ ਜਦੋਂ ਹੁਣ ਮੋਦੀ ਦੀ 48 ਘੰਟੇ ਪਹਿਲਾਂ ਇਜ਼ਰਾਈਲ ਫੇਰੀ ਉਹਨਾਂ ਦੀ ਪਾਰਲੀਮੈਂਟ ਨੂੰ ਐਡਰੈਸ ਕਰਦਿਆਂ ਇਹ ਇੰਡੀਆ ਮੇਰਾ ਮਦਰਲੈਂਡ ਹੈ ਅਤੇ ਇਜ਼ਰਾਈਲ ਫਾਦਰਲੈਂਡ ਹੈ, ਅਸੀਂ ਹਰ ਹਾਲਤ 'ਚ ਖੜ੍ਹੇ ਹਾਂ। ਹੁਣ ਇਹ ਸਾਹਮਣੇ ਆਇਆ ਵੀ ਇਹ ਕਿਹਦੇ ਕਹਿਣ 'ਤੇ ਗਿਆ ਹੈ ਔਰ ਉਸ ਤੋਂ 48 ਘੰਟੇ ਬਾਅਦ ਹਮਲਾ ਹੋ ਜਾਂਦਾ। ਫਿਰ ਇਹ ਜਦੋਂ ਕਿ ਸਾਰੇ ਪਾਸੇ ਆ ਰਿਹਾ ਸੀ ਕਿ ਜੀ ਮੀਡੀਏਸ਼ਨ ਜਾਂ ਫੈਸਿਲੀਟੇਸ਼ਨ ਗੱਲਬਾਤ ਦੀ ਪਾਕਿਸਤਾਨ ਕਰ ਰਿਹਾ ਔਰ ਦੂਸਰਾ ਮੋਦੀ ਕਿੱਥੇ ਹੈ, ਮੋਦੀ ਦਾ ਜਿਹੜਾ ਉਹ ਸਟੇਟਸ ਕਿੱਥੇ ਹੈ ਔਰ ਵਿਸ਼ਵ ਗੁਰੂ ਕਿੱਥੇ ਹੈ। ਅਤੇ ਉਦੋਂ ਮੋਦੀ ਨੇ ਆਪਣੇ ਜਿਹੜਾ ਉਹ X ਹੈਂਡਲ ਦੇ ਉੱਤੇ ਲਾਇਆ ਕਿ ਜੀ ਟਰੰਪ ਨਾਲ ਮੇਰੀ ਗੱਲਬਾਤ ਹੋਈ ਔਰ
ਬਹੁਤ ਅਸੀਂ ਵੈਸਟ ਏਸ਼ੀਆ ਨੂੰ ਡਿਸਕਸ ਕੀਤਾ। ਤੇ ਦੂਜਾ ਇਨ ਦਾ ਮੀਨ ਟਾਈਮ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਵਿਦ ਇਨ ਦਿੱਲੀ ਸਰਜੀਓ ਗੌਰ, ਉਹਨੇ ਵੀ ਆਪਣੇ ਜਿਹੜਾ ਜਿਹੜਾ ਆਪਣਾ ਉਸ ਦਾ ਹੈਂਡਲ ਹੈ ਐਕਸ ਦਾ, ਉਸ ਦੇ ਉੱਤੇ ਮੋਦੀ ਨਾਲ ਗੁਫ਼ਤਗੂ ਦੀ ਗੱਲ ਕੀਤੀ। ਹੁਣ ਉਹ ਸਰਜੀਓ ਗੌਰ ਸੈਂਟਰਲ ਔਰ ਸਾਊਥ ਏਸ਼ੀਆ ਦਾ ਨੁਮਾਇੰਦਾ ਵੀ ਹੈ। ਹੁਣ ਜਿਹੜੀ ਗੱਲ ਇਹ ਹੋਈ ਕਿ ਜੀ ਮੋਦੀ ਨੂੰ ਇਹਨੂੰ ਹੀ ਉਹਨਾਂ ਦੇ ਜਿਹੜੇ ਮੋਦੀ ਭਗਤ ਸੀ ਉਹਨਾਂ ਨੇ ਬੜਾ ਉਭਾਰਿਆ। ਦੇਖੋ ਜੀ ਟਰੰਪ ਨੇ ਖੁਦ ਕਾਲ ਕੀਤਾ ਮੋਦੀ ਨੂੰ ਔਰ ਵੈਸਟ ਏਸ਼ੀਆ ਡਿਸਕਸ ਹੋਇਆ। ਹੁਣ ਵੈਸਟ ਏਸ਼ੀਆ 'ਚ ਉਹਨੇ ਕੀ ਡਿਸਕਸ ਕਰਨਾ ਹੈ, ਟਰੰਪ ਨੇ ਮੋਦੀ ਤੋਂ ਕੀ ਪੁੱਛਣਾ ਹੈ ਜਾਂ ਕੀ ਦੱਸਣ ਵਾਲੀ ਗੱਲ ਹੈ। ਲੇਕਿਨ ਇਸ ਗੱਲਬਾਤ 'ਚ ਅਸਲ ਦੇ ਵਿੱਚ ਕੀ ਹੋਇਆ ਜਾਂ ਕੀ ਗੱਲਬਾਤ ਉਹਦਾ ਇੱਕ ਪਾਸੇ ਹੈ। ਨਿਊਯਾਰਕ ਟਾਈਮਜ਼ ਨੇ ਇੰਕਸ਼ਾਫ ਕੀਤਾ ਜਾਂ ਇਹ ਕਹੋ ਕਿ ਭਾਈ ਇਸ ਤੋਂ ਪਰਦਾ ਚੁੱਕਦਿਆਂ ਇਹ ਕਿਹਾ ਕਿ ਬਈ ਜਿਹੜਾ ਜਦੋਂ ਮੋਦੀ ਦੀ ਔਰ ਟਰੰਪ ਦੀ ਗੱਲਬਾਤ ਹੋਈ ਤੇ ਫਿਰ ਸਟਾਰਲਿੰਕ ਦਾ ਮਾਲਕ, ਟੈਸਲਾ ਗੱਡੀਆਂ ਦਾ ਮਾਲਕ ਐਲਨ ਮਸਕ ਉਹ ਵੀ ਲਾਈਨ ਦੇ ਉੱਤੇ ਸੀ। ਹੁਣ ਪਹਿਲਾਂ ਤਾਂ ਜਿਹਨੂੰ ਟੈਕਨੀਕਲ ਡਿਬੇਟ ਇਹ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਦੋ ਹੈਡ ਆਫ ਦਾ ਸਟੇਟ ਗੁਫ਼ਤਗੂ ਕਰ ਰਹੇ ਨੇ ਉਦੋਂ ਕਿਸੇ ਪ੍ਰਾਈਵੇਟ ਵਪਾਰੀ ਦਾ ਵਿੱਚ ਕੀ ਕੰਮ ਹੈ। ਹੁਣ ਇਹਦੇ ਤੋਂ ਹੀ ਬਹੁਤਿਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਇਹ ਕੋਈ ਡਿਸਕਸ਼ਨ ਨਹੀਂ ਸੀ। ਐਲਨ ਮਸਕ ਨੂੰ ਜਿਹੜਾ ਕੋਈ ਨਾ, ਹੁਣ ਅੱਜ ਕੱਲ੍ਹ ਐਲਨ ਮਸਕ ਔਰ ਟਰੰਪ ਦੇ ਰਿਲੇਸ਼ਨ ਵਾਪਸ ਪੋਜ਼ਿਟਿਵ ਹੋਏ ਨੇ ਕਿਉਂਕਿ ਐਲਨ ਮਸਕ ਖੁੱਲ੍ਹ ਕੇ ਜਿਹੜੀ ਈਰਾਨ ਦੇ ਖਿਲਾਫ ਜੰਗ ਹੈ ਇਜ਼ਰਾਈਲ ਦੀ ਔਰ ਅਮਰੀਕਾ ਘੜੀਸਿਆ ਗਿਆ ਉਹਦੀ ਹਮਾਇਤ ਕਰ ਰਿਹਾ। ਹੁਣ ਇਹਦਾ ਇੱਕ ਪਾਰਟ ਜਿਹੜਾ ਬਹੁਤੇ ਮੀਡੀਆ ਜਾਂ ਕਿਸੇ ਦੀਆਂ ਨਜ਼ਰਾਂ 'ਚੋਂ ਨਹੀਂ ਗੁਜ਼ਰਿਆ। ਹੁਣ ਮਿਸਟਰ ਸਰਜੀਓ ਗੌਰ ਜਿਹੜਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਔਰ ਸਪੈਸ਼ਲ ਐਨਵੋਏ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਜਿਹੜੇ ਸਭ ਤੋਂ ਇੰਪੋਰਟੈਂਟ ਬੰਦੇ ਦੋ ਉਹਦੇ ਖੱਬੇ ਸੱਜੇ ਸੀ, ਇੱਕ ਤਾਂ ਸਰਜੀਓ ਗੌਰ ਸੀ, ਇੱਕ ਐਲਨ ਮਸਕ ਸੀ। ਐਲਨ ਮਸਕ ਨੂੰ ਟਰੰਪ ਨੇ ਜਿਹੜਾ ਇੱਕ ਅੱਡ ਮਹਿਕਮਾ ਉਹਨੂੰ ਸਰਕਾਰੀ ਰੁਤਬਾ ਦੇਣ ਦੇ ਲਈ ਬਣਾ ਕੇ ਦਿੱਤਾ, ਐਫੀਸ਼ੀਐਂਸੀ, ਗਵਰਨਮੈਂਟ ਐਫੀਸ਼ੀਐਂਸੀ ਦਾ। ਔਰ ਮੇਰਾ ਖਿਆਲ ਹੈ ਉਹਨੇ ਕੁਛ ਹਫ਼ਤੇ ਹੀ ਕੱਢੇ ਹੋਣੇ ਨੇ। ਔਰ ਜਿਹੜਾ ਟਕਰਾਅ ਹੋਇਆ ਐਲਨ ਮਸਕ ਦਾ ਉਹ ਸਰਜੀਓ ਗੌਰ ਨਾਲ ਹੋਇਆ ਕਿਉਂਕਿ ਨਾਸਾ ਜਿਹੜੀ ਐਰੋਨੈਟਿਕ ਇਹਨਾਂ ਦੀ ਮੇਨ ਏਜੰਸੀ ਹੈ, ਐਲਨ ਮਸਕ ਨੇ ਆਪਣਾ ਬੰਦਾ ਨੋਮੀਨੇਟ ਕੀਤਾ ਕਿ ਕਰਵਾਇਆ ਕਿ ਬਈ ਇਹ ਜਿਹੜਾ ਇਹਨੂੰ ਲਾਇਆ ਜਾਏ ਨਾਸਾ ਦਾ ਚੀਫ, ਕਿਉਂਕਿ ਇਹ ਹੁਣ ਬਿਜ਼ਨਸਮੈਨ ਹੈ, ਇਹ ਮੂਨ ਤੋਂ ਅੱਗੇ ਮਾਰ 'ਤੇ ਪਹੁੰਚਦੇ ਆਪਣਾ ਇਹਨੇ ਕੀ ਵੇਚਣਾ। ਉਹਨੇ ਕਿਹਾ ਜੀ ਨਾਸਾ 'ਤੇ ਕੰਟਰੋਲ ਹੋਏ, ਟੈਕਨੋਲੋਜੀ ਉਹਨਾਂ ਦੀ ਹੋਏਗੀ, ਮਾਡਲ ਸਾਡਾ ਹੋਏਗਾ, ਪੈਸੇ ਇਹ ਲੱਗੇ ਤਾਂ ਸਾਰੇ ਪੈਸੇ ਬਣਾਉਣ ਹੋਏ ਨੇ, ਕੋਈ ਰੀਅਲ ਅਸਟੇਟ 'ਚ ਬਣਾ ਰਹੇ ਨੇ, ਕੋਈ ਦੂਜਾ ਬਣਾ ਰਹੇ ਨੇ। ਸਰਜੀਓ ਗੌਰ ਨੇ ਉਹਨੂੰ ਅਪੋਜ਼ ਕੀਤਾ, ਜਿਹੜਾ ਨਾਸਾ ਦੇ ਚੀਫ ਲਈ ਇਹਨੇ ਐਲਨ ਮਸਕ ਨੇ ਉਹਦੇ ਤੋਂ ਜਿਹੜਾ ਇਹਨੂੰ ਐਲਨ ਮਸਕ ਨੂੰ ਲੱਗਾ ਕਿ ਬਈ ਇਹ ਤਾਂ ਮੇਰੀ ਗੱਲ ਟਰੰਪ ਨਹੀਂ ਸੁਣਦਾ, ਇਹ ਤਾਂ ਸਰਜੀਓ ਗੌਰ ਦੀ ਸੁਣਦਾ। ਔਰ ਉਹ ਛੱਡ ਕੇ ਜਿਹੜਾ ਦੌੜ ਕੇ ਉਹਨੇ ਟਰੰਪ ਦੇ ਖਿਲਾਫ ਵੀ ਜਿਹੜੀਆਂ ਨੇ ਉਹ ਪੋਸਟਾਂ ਪਾਈਆਂ ਔਰ ਉਹ ਹੁਣ ਫਿਰ ਵਾਪਸ ਆਏ। ਹੁਣ ਜਦੋਂ ਸਰਜੀਓ ਗੌਰ ਇੱਕ ਪਾਸੇ ਦਿੱਲੀ 'ਚ ਬਿਠਾਇਆ ਹੋਇਆ ਐਂਬੈਸਡਰ ਵੀ ਹੈ, ਐਨਵੋਏ ਵੀ ਹੈ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ, ਅਚਾਨਕ ਐਲਨ ਮਸਕ ਵਾਪਸ ਐਂਟਰੀ ਮਾਰਦਾ ਤੇ ਐਂਟਰੀ ਵੀ ਮਾਰ ਰਿਹਾ ਜਿਹੜੀ ਗੱਲਬਾਤ ਟਰੰਪ ਤੇ ਮੋਦੀ ਦੀ ਹੋ ਰਹੀ ਹੈ ਉਹਦੇ 'ਚ ਐਲਨ ਮਸਕ ਆ ਰਿਹਾ। ਹੁਣ ਇਸ ਦੇ ਉੱਤੇ ਬਿਲਕੁਲ ਕਿ ਵੀ ਜੇ ਸਰਕਾਰੀ ਗੁਫ਼ਤਗੂ ਹੈ, ਇੱਕ ਪ੍ਰਾਈਵੇਟ ਬੰਦਾ ਕੀ ਕੰਮ ਕਰ ਰਿਹਾ ਉਹਦੇ 'ਚ। ਸੋ ਬਹੁਤਿਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਉਹ ਕੋਈ ਵੈਸਟ ਏਸ਼ੀਆ ਜਾਂ ਕੋਈ ਜੰਗ ਨਾਲ ਰਿਲੇਟਡ ਨਹੀਂ ਸੀ, ਉਹਨੂੰ ਜਿਹੜਾ ਕੋਈ ਨਾ ਕੋਈ ਉਹਦਾ ਕੋਈ ਵਪਾਰਕ ਘੁੰਡੀ ਅੜੀ ਹੋਣੀ ਹੈ ਐਲਨ ਮਸਕ ਦੀ, ਤੇ ਟਰੰਪ ਨੇ ਕਹਿਣਾ ਵੀ ਇਹਨੂੰ ਬੰਦਾ ਬਣ ਕੇ ਠੀਕ ਕਰ। ਹੁਣ ਜਿਹੜੀ ਮਿਸਟਰ ਉਹਨੇ ਬੀਬੀ ਖੁਸ਼ਗਾਰ ਨੇ ਇੰਕਸ਼ਾਫ ਕੀਤੇ ਮੋਦੀ ਦੇ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਇਹਦੇ ਨਾਲ ਐਪਸਟੀਨ ਫਾਈਲ ਦਾ ਕੀ ਤਾਲੁਕ ਹੈ, ਹਰਦੀਪ ਪੁਰੀ ਔਰ ਐਸ ਜੈ ਸ਼ੰਕਰ ਇਹਨੂੰ ਮੋਦੀ ਨੂੰ ਕਿਵੇਂ ਆਸ਼ੀ ਕਰਵਾਉਂਦੇ ਰਹੇ ਨੇ। ਜੇ ਐਪਸਟੀਨ ਫਾਈਲਸ ਦੇ ਥੱਲੇ ਈਵਨ ਨੈਤਨਯਾਹੂ ਕਿਸੇ ਹੱਦ ਤੱਕ ਸ਼ਾਇਦ ਟਰੰਪ ਨੂੰ ਵੀ ਬਲੈਕਮੇਲ ਕਰ ਰਹੇ ਹੋਣ ਤੇ ਮੋਦੀ ਤਾਂ ਪੂਰਾ ਫਸਿਆ ਹੈ, ਉਹ ਤੁਹਾਨੂੰ ਫਿਰ ਸਾਰੀ ਸਮਝ ਆ ਜਾਂਦੀ ਹੈ ਕਿ ਕੌਣ ਕਿੱਥੇ ਹੈ। ਔਰ ਇਹਦੇ ਉੱਤੇ ਬਿਲਕੁਲ ਕਾਂਗਰਸ ਆਪੋਜੀਸ਼ਨ ਪਾਰਟੀ ਹੈ, ਉਹਨਾਂ ਨੇ ਠੀਕ ਸਵਾਲ ਚੁੱਕਿਆ। ਕਾਂਗਰਸ ਰੇਜ਼ਿਸ ਕੁਐਸਚਨਸ ਓਵਰ ਐਲਨ ਮਸਕ ਜੁਆਇਨਿੰਗ ਟਰੰਪ ਮੋਦੀ ਫੋਨ ਕਾਲ ਔਨ ਵੈਸਟ ਏਸ਼ੀਆ ਕ੍ਰਾਈਸਿਸ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਡਿਸਕਸ ਕੀਤਾ ਹੈ ਵੈਸਟ ਏਸ਼ੀਆ ਕ੍ਰਾਈਸਿਸ ਹੈ ਜਾਂ ਸਮ ਬਿਜ਼ਨਸ ਏਜੰਡਾ, ਐਂਡ ਆਸਕਡ ਵਾਈ the Modi government did not disclose Musk's presence on the call। भी मोदी ने अपना एक्स पे तो लिखता जी बात हुई, बहुत अच्छी बात हुई, बड़ा हमने उन्हें कहा भी ना उन्होंने ना ऑफिशियली उन्होंने क्यों नहीं किया
ਇੰਡੀਅਨ ਗਵਰਨਮੈਂਟ ਨੇ ਵੀ ਜਦੋਂ ਟਰੰਪ ਦੇ ਨਾਲ ਗੱਲਬਾਤ ਹੋਈ ਉਦੋਂ ਐਲਨ ਮਸਕ ਵੀ ਲਾਈਨ ਦੇ ਉੱਤੇ ਸੀ ਜੀ ਔਰ ਇਸ ਦੇ ਉੱਤੇ ਨਿਊਯਾਰਕ ਟਾਈਮਜ਼ ਦੇ ਇੰਕਸ਼ਾਫ ਤੋਂ ਬਾਅਦ ਜਿਹੜਾ ਸਾਹਮਣੇ ਗੱਲ ਆਈ ਕਿ ਵੀ ਜਿਹਦੇ 'ਚ ਕਾਂਗਰਸ ਨੇ ਸਵਾਲ ਕੀਤਾ ਵਾਸ ਦਿਸ ਟਰੂਲੀ ਅਬਾਊਟ ਦਾ ਵੈਸਟ ਏਸ਼ੀਆ ਕ੍ਰਾਈਸਿਸ ਔਰ ਵਾਸ ਦੇयर ਐਨੀ ਅਨਦਰ ਬਿਜ਼ਨਸ ਏਜੰਡਾ ਵਾਈ ਡਿਡ ਦਾ ਮੋਦੀ ਗਵਰਨਮੈਂਟ ਨਾਟ ਡਿਸਕਲੋਜ਼ ਮਸਕ ਪ੍ਰੈਜ਼ੈਂਸ ਵਾਈ ਆਰ ਵੀ ਲਰਨਿੰਗ ਅਬਾਊਟ ਦਿਸ ਫਰੋਮ ਅਨਦਰ ਕੰਟਰੀ ਇਨਸਟੈਡ ਆਫ ਆਵਰ ਓਨ ਗਵਰਨਮੈਂਟ ਕਿ ਨਿਊਯਾਰਕ ਟਾਈਮਜ਼ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਐਲਨ ਮਸਕ ਜਿਹੜਾ ਲਾਈਨ ਦੇ ਉੱਤੇ ਹੈ ਔਰ ਇਹ ਮੋਦੀ ਦੇ ਮਾਮਲੇ 'ਚ ਕਿਉਂ ਹੋ ਰਿਹਾ ਹੈ ਕਿ ਔਰ ਉਹਦੇ ਤੇ ਫਿਰ ਉਹਨੇ ਕਾਂਗਰਸ ਨੇ ਬਿਲਕੁਲ ਕਲੀਅਰ ਕਿਹਾ ਮੋਦੀ ਇਜ਼ ਸਿੰਪਲੀ ਫੋਲੋਇੰਗ ਟਰੰਪਸ ਡਾਇਰੈਕਸ਼ਨਸ ਹੀ ਇਜ਼ ਮੋਰ ਆਫ ਏ ਮੈਨੇਜਰ ਬੀਇੰਗ ਕੰਟਰੋਲਡ ਫਰੋਮ ਬਿਹਾਈਂਡ ਦਾ ਸੀਨ ਦੈਨ ਏ ਲੀਡਰ ਕੋਈ ਲੀਡਰ ਕੋਈ ਨਹੀਂ ਹੈ ਇਹ ਤਾਂ ਜਿਹੜਾ ਹੈ ਉਹਨਾਂ ਨੇ ਇਹ ਸਾਰੇ ਦੇ ਉੱਤੇ ਫਿਰ ਕਾਂਗਰਸ ਨੇ ਕਿਹਾ ਕਿ ਜੋ ਸਟੇਟ ਆਫ ਹਿਊਮਸ 'ਚ ਹੋ ਰਿਹਾ ਹੈ ਜੋ ਦੂਜਾ ਹੋ ਰਿਹਾ ਇਹਦੇ ਤੇ ਮੋਦੀ ਦੀ ਕੀ ਲਾਈਨ ਹੈ ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਵੇਲੇ ਬਿਲਕੁਲ ਭਾਰਤ ਦਾ ਜਿਹੜਾ ਰੋਲ ਹੈ ਇਹਨਾਂ ਨੇ ਵਿਸ਼ਵ ਗੁਰੂ ਔਰ ਵਿਸ਼ਵ ਮਿੱਤਰ ਤਾਂ ਕੀ ਬਣਨਾ ਸੀ ਹੁਣ ਉਹ ਵਿਸ਼ਵ ਫੋਨੀ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਲੇਕਿਨ ਇਟ ਇਜ਼ ਮੋਰ ਦੈਨ ਵਾਟ ਮੀਟਸ ਦਾ ਆਈ ਕਿਉਂਕਿ ਇਹ ਵੀ ਪੋਸੀਬਲ ਹੈ ਕਿ ਵੀ ਜੇ ਐਲਨ ਮਸਕ ਦੀ ਵਾਪਸ ਐਂਟਰੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਸਰਜੀਓ ਗੌਰ ਦੀ ਜਿਹੜੀ ਪਰਫਾਰਮੈਂਸ ਹੈ ਹੋ ਸਕਦਾ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੋਏ ਕਿਉਂਕਿ ਜਿਹੜੀ ਟ੍ਰੇਡ ਡੀਲ ਮਾਰਚ ਦੇ ਵਿੱਚ ਸਾਈਨ ਹੋਣੀ ਸੀ ਜਿਹਦੇ ਟਰੰਪ ਨੇ ਐਲਾਨ ਕੀਤਾ ਸੀ ਇੰਡੋ US ਟ੍ਰੇਡ ਪੈਕਟ ਜਾਂ ਦੂਜਾ ਮਾਰਚ ਅੱਜ ਅਸੀਂ 30 ਨੂੰ ਗੱਲ ਕਰ ਰਹੇ ਹਾਂ ਉਹ ਵੀ ਨਹੀਂ ਹੋਈ ਸੋ ਪੋਸੀਬਲ ਹੈ ਕਿ ਵੀ ਉਹਨਾਂ ਨੂੰ ਇਹ ਲੱਗਦਾ ਹੋਏ ਕਿ ਭਾਈ ਇਹ ਵੀ ਕੋਈ ਕਿਸੇ ਕੰਢੇ ਬਹੁਤੀ ਗੱਲ ਲੱਗ ਨਹੀਂ ਰਹੀ ਤੇ ਮੋਦੀ ਜਿਹੜਾ ਉਸ ਦੀ ਜਿਹੜੀ ਹਕੀਕਤ ਹੈ ਹੁਣ ਉਹਦੀ ਪਾਰਟੀ ਨਾਲ ਰਹੀ ਬੀਬੀ ਜਿਹਨੇ ਉਹਦੀ ਜੀਵਨੀ ਲਿਖੀ ਹੈ ਜਾਂ ਉਹਦੀ ਬਾਇਓਗ੍ਰਾਫੀ ਲਿਖੀ ਹੈ ਉਹ ਇਸ ਲੈਵਲ ਦੇ ਉੱਤੇ ਜਿੰਨੇ ਕੋ ਮੈਂ ਡਿਸਕਸ ਨਹੀਂ ਕਰ ਸਕਦਾ ਜਿਹੜੇ ਚਾਰਜ ਉਹਨੇ ਡੀਟੇਲ ਦੇ ਵਿੱਚ ਉਹਨੇ ਪੂਰਾ ਆਪਣਾ ਐਕਸ ਦੇ ਉੱਤੇ ਵੀ ਲਿਖਿਆ ਹੁਣ ਉਹ ਬੀਬੀ ਗਾਇਬ ਹੈ 2 ਦਿਨ ਤੋਂ ਲੇਕਿਨ ਇਹ ਗੱਲ ਸ਼ੋਅ ਕਰਦੀ ਹੈ ਕਿ ਭਾਈ ਇਹਨਾਂ ਸਾਰਿਆਂ ਦਾ ਕਿਰਦਾਰ ਕੀ ਹੈ ਔਰ ਨਤੀਜਾ ਇਹ ਹੈ ਕਿ ਵੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਡਾਲਰ ਦੇ ਮੁਕਾਬਲੇ ਰੁਪਈਆ 95 ਰੁਪਏ ਨੂੰ ਵੀ ਜਿਹੜਾ ਹੈ ਕ੍ਰਾਸ ਕਰ ਗਿਆ ਔਰ ਅਸੀਂ ਤਾਂ ਬੇਸਬਰੀ ਨਾਲ 100 ਦੀ ਫਿਗਰ ਜਿਹੜੀ ਹੈ ਉਹ ਮੈਨੂੰ ਲੱਗਦਾ ਇਸ ਹਫਤੇ ਦੇ ਵਿੱਚ ਹੀ ਹੋ ਜਾਣੀ ਹੈ ਤੇ ਬਾਕੀ ਫਿਰ ਉਹ ਜਿਹਨੂੰ ਸਾਡੇ ਪਾਕਿਸਤਾਨੀ ਭਰਾ ਕਹਿੰਦੇ ਹੁੰਦੇ ਨੇ ਅੱਲਾ ਅੱਲਾ ਗੈਰ ਸੱਲਾ ਬਾਕੀ ਫਿਰ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਹਾਂ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਖੈਰ ਸੱਲਾ ਅੱਲਾ ਅੱਲਾ ਖੈਰ ਸੱਲਾ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ